ਸਾਡਾ ਹੀ ਪਰਿਵਾਰ ਹੋਣ ਦਾ ਕਰਕੇ ਖਿਚਵਾ ਰਹੇ ਆ, ਸਾਡੇ ਵਿਛੜੇ ਹੋਏ ਸਾਨੂੰ ਮਿਲ ਰਹੇ ਆ। ਅਸੀਂ ਮੇਰਾ ਖਿਆਲ ਹੈ ਬਿਲਕੁਲ ਇੱਕੋ ਜਿਹੇ ਹੀ ਆ ਸਾਰੇ, ਕੋਈ ਫਰਕ ਹੈ ਨਹੀਂ। ਬਸ ਇੱਕ सतनाम करता पुर निरपो निरवैर सच जुगाद सच है भी सच। ਬੇਲੀਓ ਤੁਸੀਂ ਦੇਖ ਰਹੇ ਹੋ ਪੰਜਾਬੀ ਪ੍ਰਚਾਰ ਟੀਵੀ ਤੇ ਮੈਂ ਤੁਹਾਡਾ ਪ੍ਰਾਹੁਣਚਾਰ ਮੀਆਂ ਆਸਫ ਅਲੀ। ਕਰਤਾਰਪੁਰ ਸਾਹਿਬ ਦਾ ਲਾਂਘਾ ਜਦੋਂ ਦਾ ਖੁੱਲਿਆ, ਇੱਥੇ ਉਧਰੋਂ ਆਉਣ ਵਾਲੇ ਸਿੱਖ ਯਾਤਰੀ ਜਿਹੜੇ ਆ ਉਹਨਾਂ ਦਾ ਰਸ਼ ਲੱਗਿਆ ਹੋਇਆ। ਕਿਲ੍ਹਾ ਗੱਲ ਕਿ ਉਨੇ ਨਹੀਂ ਹੈਗੇ ਪਰ ਬਹੁਤ ਜ਼ਿਆਦਾ ਫਿਰ ਵੀ ਆ ਰਹੇ ਆ, ਰੋਜ਼ ਆ ਰਹੇ ਆ। ਤੇ ਕੋਈ ਫੈਮਲੀਆਂ ਆ ਰਹੀਆਂ ਵਾ, ਪਰਿਵਾਰ ਇਕੱਠੇ ਹੋ ਕੇ ਆ ਰਹੇ, ਤੇ ਬਹੁਤ ਸਾਰੇ ਜਿਹੜੇ ਆ ਯਾਰ ਬੇਲੀ ਵੀ ਇਕੱਠੇ ਹੋ ਕੇ ਆ ਰਹੇ। ਤੇ ਇੱਥੇ ਸਾਡੇ ਕੋਲ ਖੜੇ ਆ ਕੁਝ 3-4 ਯਾਰ ਦੋਸਤ ਇਕੱਠੇ ਹੋ ਕੇ ਆਏ ਆ। ਜੀ ਦੱਸੋ ਜੀ ਤੁਹਾਡਾ ਕੀ ਨਾਂ ਤੇ ਕਿੱਥੋਂ ਆਏ ਹੋ? ਮੇਰਾ ਨਾਮ ਬਿਕਰਮਜੀਤ ਸਿੰਘ ਆ, ਮੈਂ ਅੰਮ੍ਰਿਤਸਰ ਤੋਂ ਆਇਆ ਹਾਂ। ਬਹੁਤ ਮਜ਼ਾ ਆ ਰਿਹਾ ਇੱਧਰ ਆ ਕੇ, ਬਹੁਤ ਵਧੀਆ ਫੀਲ ਹੋ ਰਿਹਾ ਇੱਥੇ ਆ ਕੇ। ਜਿਵੇਂ ਦੇ ਲੋਕ ਉੱਧਰ ਉਵੇਂ ਦੇ ਹੀ ਲੋਕ ਇੱਧਰ, ਬਹੁਤ ਮਜ਼ਾ ਆ ਰਿਹਾ। ਤੇ ਕਦੀ ਸੋਚਿਆ ਵੀ ਸੀ ਇੱਥੇ ਆਉਣ ਦਾ ਮੌਕਾ ਮਿਲੇਗਾ? ਗੁਰੂ ਨਾਨਕ ਨੇ ਚਲੋ ਕਿਰਪਾ ਕੀਤੀ, ਦਰਸ਼ਨ ਮੇਲੇ ਕਰ ਰਹੇ ਹਾਂ, ਬਹੁਤ ਮਜ਼ਾ ਆ ਰਿਹਾ। ਅੱਛਾ, ਤੇ ਤੁਸੀਂ ਦੱਸੋ ਜੀ ਤੁਹਾਡਾ ਕੀ ਨਾਂ ਤੇ ਤੁਸੀਂ ਕਿੱਥੋਂ ਆਏ ਹੋ? ਮੇਰਾ ਨਾਮ ਹਰਮਨਪ੍ਰੀਤ ਸਿੰਘ ਹੈ, ਮੈਂ ਵੀ ਅੰਮ੍ਰਿਤਸਰ ਤੋਂ ਹੀ ਹਾਂ। ਅੱਛਾ, ਤੇ ਕਿਹਦਾ ਲੱਗ ਰਿਹਾ ਵੀ? ਬਹੁਤ ਵਧੀਆ ਲੱਗ ਰਿਹਾ, ਬਹੁਤ ਵਧੀਆ, ਖੁੱਲੇ ਦਰਸ਼ਨ ਹੋਏ, ਬੜਾ ਵਧੀਆ ਮਾਹੌਲ ਚਾਲ ਹੈ, ਬੜਾ ਪਿਆਰ ਮਿਲਿਆ ਲੋਕਾਂ ਵੱਲੋਂ, ਬਹੁਤ ਵਧੀਆ ਲੱਗਿਆ। ਪਿਆਰ ਬਹੁਤ ਜ਼ਿਆਦਾ ਬਹੁਤ ਵਧੀਆ ਮਿਲਿਆ, ਬਹੁਤ ਵਧੀਆ ਹਿਸਾਬ ਜੋ ਮੀਡੀਆ ਦਿਖਾ ਰਿਹਾ ਵਾ ਕਿ ਇੱਧਰ ਉੱਧਰ ਲੋਕ ਆਪਸ ਵਿੱਚ ਲੜਦੇ ਆ, ਕੁਛ ਨਹੀਂ ਗਾ ਇਦਾਂ ਦਾ, ਕੁਛ ਨਹੀਂ ਹੈ, ਬਹੁਤ ਵਧੀਆ ਰਿਹਾ। ਉੱਧਰ ਉੱਧਰ ਹੀ ਮਿਲ ਕੇ ਦੇ ਵੇਖ ਖੋਲ ਕੇ ਸਾਰੇ ਮਿਲਣ ਤੇ ਬਹੁਤ ਵਧੀਆ ਰਿਹਾ, ਫੇਰ ਆਵਾਂਗੇ, ਕੋਈ ਗੱਲ ਨਹੀਂ, ਬਹੁਤ ਵਧੀਆ ਰਿਹਾ। ਅੱਛਾ, ਤੁਸੀਂ ਦੱਸੋ ਜੀ ਤੁਹਾਡਾ ਕੀ ਨਾਮ? ਮੇਰਾ ਨਾਮ ਪਲਵਿੰਦਰ ਸਿੰਘ ਆ, ਅੰਮ੍ਰਿਤਸਰ ਤੋਂ ਰਹਿਣ ਵਾਲਾ। ਬਹੁਤ ਵਧੀਆ ਲੱਗਿਆ ਇੱਧਰ ਆਣ ਕੇ, ਬਹੁਤ ਵਧੀਆ ਲੋਕ, ਜਿੱਦਾਂ ਦੇ ਉਧਰ ਸਾਡੇ ਪੰਜਾਬ ਦੇ ਲੋਕ, ਉਦਾਂ ਦਾ ਹੀ ਪ੍ਰੇਮ, ਉਹਨਾਂ ਨਾਲੋਂ ਵੀ ਵੱਧ ਜ਼ਿਆਦਾ ਪ੍ਰੇਮ ਇੱਥੇ ਮਿਲਿਆ ਹੋਇਆ ਵਾ, ਬਹੁਤ ਜ਼ਿਆਦਾ। ਇਹ ਗੱਲ ਸਹੀ ਕਹੀ ਇਹਨੇ। ਇੱਥੇ ਤੁਸੀਂ ਦੇਖਿਆ ਹੋਣਾ, ਮੈਂ ਦੇਖ ਰਿਹਾ ਸੀ ਅੱਗੇ ਕੁਛ ਇੱਥੇ ਫੈਮਲੀ ਆਏ ਸੀ, ਉਹ ਮੀਆਂ ਬੀਵੀ 2 ਜਣੇ ਸੀਗੇ, ਬੰਦਾ ਬੁੜੀ, ਉਹ ਤਸਵੀਰਾਂ ਖਿਚਾ ਰਿਹਾ ਸੀ ਵਾਰੀ ਕੋਈ 150 ਬੰਦੇ ਨਾਲ ਉਹਨੇ ਫੋਟੋ ਖਿਚਾਈ ਹੈ ਕੁੜੀ ਨੇ। ਹਾਂਜੀ। ਅੱਛਾ, ਉਹ ਸਾਡਾ ਹੀ ਪਰਿਵਾਰ ਹੋਣ ਦਾ ਕਰਕੇ ਖਿਚਵਾ ਰਹੇ ਆ, ਸਾਡੇ ਵਿਛੜੇ ਹੋਏ ਸਾਨੂੰ ਮਿਲ ਰਹੇ ਆ, ਅਸੀਂ ਉਹਨਾਂ ਨਾਲ ਮਿਲ ਕੇ ਫੋਟੋਆਂ ਖਿਚਵਾ ਰਹੇ ਆ। ਬਾਕੀ ਸਾਡਾ ਥੋੜਾ ਜਿਹਾ ਇਹ ਪ੍ਰੋਬਲਮ ਆਉਂਦੀ ਭਾਈ ਪਾਸਪੋਰਟ ਦਾ ਕਰਕੇ, ਸਾਡੇ ਬਹੁਤ ਜ਼ਿਆਦਾ ਪੰਜਾਬੀ ਭਰਾ ਪਾਸਪੋਰਟ ਨਾ ਹੋਣ ਕਰਕੇ ਨਹੀਂ ਆ ਰਹੇ। ਆਧਾਰ ਕਾਰਡ ਤੇ ਇਹ ਸਾਡੀ ਇਹ ਮੰਗ ਵੀ ਆਧਾਰ ਕਾਰਡ ਤੇ ਜਲਦੀ ਕੀਤਾ ਜਾਵੇ, ਕਿਉਂਕਿ ਉਹ ਵੀ ਜਲਦੀ ਤੋਂ ਜਲਦੀ ਦਰਸ਼ਨ ਕਰ ਸਕਦੇ, ਥੋੜਾ ਵਧੀਆ ਹੋ ਜਾਏਗਾ, ਸਾਰੇ ਦਰਸ਼ਨ ਕਰ ਸਕਦੇ ਆ। ਤੁਸੀਂ ਦੱਸੋ ਜੀ, ਤੁਸੀਂ ਕਦੋਂ ਪਹਿਲੇ ਵੀ ਸੋਚਿਆ ਹੋਏਗਾ ਕਿ ਇੱਥੇ ਡੇਰਾ ਬਾਬਾ ਨਾਨਕ ਤੋਂ ਵੀ ਆ ਕੇ ਤੁਸੀਂ ਕਰਕੇ ਜਾਂਦੇ ਹੋਵੋਗੇ ਦਰਸ਼ਨ ਦੀਦਾਰ ਦੂਰਬੀਨ ਰਾਹੀਂ, ਤੇ ਕਦੀ ਉਦੋਂ ਸੋਚਿਆ ਸੀ ਕਿ ਕਦੀ ਇੱਥੇ ਸਿੱਧੇ ਵੀ ਆ ਕੇ ਦੇਖਣ ਦਾ ਮੌਕਾ ਮਿਲ ਜਾਏਗਾ? ਨਹੀਂ, ਇਹ ਗੁਰੂ ਨਾਨਕ ਦੇਵ ਮਹਾਰਾਜ ਦਾ ਜਿਹੜਾ ਸੰਦੇਸ਼ ਸੀਗਾ, ਅਵਰ ਅੱਲੇ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਇੱਕ ਨੂਰ ਤੇ ਸਭ ਜਗ ਉਪਜਾ ਕੌਣ ਭੁਲੇ ਗਵਾਉਂਦੇ। ਜਿਹੜਾ ਉਹਨਾਂ ਸੰਦੇਸ਼ ਸੀ ਉਹ ਇਹਦੇ ਮੁਤਾਬਕ ਉਹ ਮਤਲਬ ਸਹੀ ਮਤਲਬ ਇਹ ਚੱਲ ਰਿਹਾ, ਮਤਲਬ ਜਿਹੜਾ ਜੋ ਇਹ ਚੱਲਿਆ ਆਪਸ ਵਿੱਚ ਪਿਆਰ, ਆਪਸ ਵਿੱਚ ਮਤਲਬ ਮਿਲਾਪ, ਤੇ ਬਹੁਤ ਵਧੀਆ ਲੱਗਾ। ਬਹੁਤ ਲੋਕ ਇੱਥੇ ਮਤਲਬ ਪਿਆਰ ਆਪਸ ਵਿੱਚ ਆਇਆ ਗਿਆ ਦਾ ਸਾਰੇ ਦੇ ਕਰਦੇ ਨੇ। ਅੱਛਾ, ਆਹ ਦੇਖੋ ਅਸੀਂ ਇੱਥੇ ਖੜੇ ਆ, ਉਹਨਾਂ ਨੇ ਵੀ ਆ ਕੇ ਇੱਕੋ ਹੀ ਗੱਲ ਕੀਤੀ ਕਿ ਸਾਨੂੰ ਕੋਈ ਫਰਕ ਨਹੀਂ ਲੱਗਿਆ ਇੱਕ ਦੂਜੇ ਦੇ ਨਾਲ। ਆ ਮੇਰਾ ਖਿਆਲ ਹੈ ਬਿਲਕੁਲ ਇੱਕੋ ਜਿਹੇ ਹੀ ਆ ਸਾਰੇ, ਕੋਈ ਫਰਕ ਹੈ ਨਹੀਂ। ਬਸ ਇੱਕ ਫਰਕ ਹੈ ਇਸ ਟਾਈਮ ਕਿ ਇਹਨਾਂ ਦੇ ਕਾਰਡ ਦੇ ਉੱਤੇ ਮੇਰੇ ਕਾਰਡ ਦੇ ਰੰਗ 'ਚ ਤੇ ਇਹਨਾਂ ਦੇ ਕਾਰਡ ਦੇ ਰੰਗ 'ਚ ਜ਼ਰੂਰ ਫਰਕ ਹੈਗਾ ਵਾ ਕਿ ਉਹ ਉੱਧਰ ਦਾ ਤੇ ਇਹ ਇੱਧਰ ਦੇ। ਬਸ ਇਸ ਤੋਂ ਇਲਾਵਾ ਕੋਈ ਫਰਕ ਨਹੀਂ ਹੈਗਾ ਦੋਵਾਂ ਪਾਸੇ ਦੇ ਪੰਜਾਬੀਆਂ ਦੇ ਵਿੱਚ, ਦੋਵਾਂ ਪਾਸੇ ਦੇ ਲੋਕਾਂ ਦੇ ਵਿੱਚ। ਔਰ ਨਾ ਹੀ ਬੋਲੀ 'ਚ ਫਰਕ ਆ, ਨਾ ਹੀ ਗੱਲਾਂ 'ਚ ਫਰਕ ਆ, ਤੇ ਨਾ ਹੀ ਮਿਲਣ ਵਰਤਨ 'ਚ ਫਰਕ ਆ। ਤੇ ਇਹ ਜੇ ਲਾਂਘਾ ਖੁੱਲਿਆ ਰਹੇਗਾ, ਇੱਦਾਂ ਦੇ ਹੋਰ ਪੁਆਇੰਟ ਵੀ ਬਣ ਜਾਣਗੇ, ਤੇ ਇਹ ਪਿਆਰ ਮੁਹੱਬਤ ਵਧਾਉਣ ਦਾ, ਇੱਕ ਦੂਜੇ ਦੇ ਨਾਲ ਨੇੜਤਾ ਵਧਾਉਣ ਦਾ ਬਹੁਤ ਵੱਡਾ ਇੱਕ ਕਾਰਨ ਬਣ ਜਾਏਗਾ, ਤੇ ਲੋਕਾਂ ਦਾ ਆਪਸ ਦੇ ਵਿੱਚ ਪਿਆਰ ਮੁਹੱਬਤ ਬਹੁਤ ਵਧੇਗਾ। ਤੇ ਇਹਨਾਂ ਦੀ ਵੀ ਇਹੀ ਖਾਹਿਸ਼ ਆ। ਬਸ ਇੱਕ ਗੱਲ ਆ ਇਹਨਾਂ ਨੂੰ ਕਿ ਉਹ ਪਾਸਪੋਰਟ ਵਾਲਾ ਥੋੜ੍ਹਾ ਜਿਹਾ ਇਸ਼ੂ ਆ, ਤੇ ਉਹ ਕਹਿੰਦੇ ਕਿ ਇੱਥੇ ਉਹਨਾਂ ਰਸ਼ ਨਹੀਂ ਲੱਗ ਰਿਹਾ, ਪਰ ਹਰ ਕੋਈ ਆਉਣ ਨੂੰ ਇੱਥੇ ਬੇਕਰਾਰ ਆ। ਤੇ ਕਦੀ ਸੋਚਿਆ ਵੀ ਨਹੀਂ ਸੀ ਉਹਨਾਂ ਨੇ ਕਿ ਦੂਰਬੀਨ ਰਾਹੀਂ ਦੇਖਦੇ ਕਦੀ ਸਾਹਮਣੇ ਜਾ ਕੇ ਵੀ ਦੇਖੇ ਹੋਣਗੇ। ਤੇ ਇਹ ਲਾਂਘਾ ਵਾਕਈ ਦੋਵਾਂ ਦੇਸ਼ਾਂ ਦੇ ਵਿੱਚ, ਦੋਵਾਂ ਪੰਜਾਬਾਂ ਦੇ ਵਿੱਚ ਪਿਆਰ ਵਧਾਉਣ ਦਾ ਜ਼ਰੀਆ ਬਣ ਰਿਹਾ। ਅੱਛਾ, ਤੇ ਇੱਕ ਹੋਰ ਵੀਰ ਜੀ ਵੀ ਸਾਡੇ ਨਾਲ ਇਹ ਵੀ ਗੱਲ ਕਰਨਗੇ। ਦੱਸੋ। ਪਾਸਪੋਰਟ ਦਾ ਮੁੱਦਾ ਹੈਗਾ ਵਾ, ਮੈਂ ਚਾਹੁੰਦਾ ਵੀ ਜੇ ਸਰਕਾਰ ਜ਼ਿਆਦਾ ਨਹੀਂ ਕਰਨਾ ਚਾਹੁੰਦੀ ਤਾਂ ਸਾਡੇ 50 ਸਾਲ ਤੋਂ ਉੱਤੇ ਵਾਲੇ ਬਜ਼ੁਰਗ ਜਿਹੜਾ ਬੰਦਿਆਂ ਦੀ ਵਿਚਾਰਿਆਂ ਦੀ ਇਸ ਵਕਤ ਜ਼ਰੂਰਤ ਲੱਗਦਾ ਹੈ ਵੀ ਉਹਨਾਂ ਨੂੰ ਇੱਥੇ ਆਉਣ ਦੀ ਖਾਹਿਸ਼ ਵੀ ਹੈਗੀ ਹੈ, ਉਹਨਾਂ ਨੂੰ ਛੂਟ ਦੇ ਦੇਵੇ। ਬਾਕੀ ਯੂਥ ਕੋਲ ਤਾਂ ਆਲਮੋਸਟ ਸਭ ਕੋਲ ਸਾਡੇ ਕੋਲ ਪਾਸਪੋਰਟ ਆਲਰੇਡੀ ਹੈਗਾ ਹੀ ਹੈ। ਜਿਹੜੀ ਸਭ ਤੋਂ ਵੱਡੀ ਸਾਡੀ ਇਹ ਹੈ ਵੀ ਸਾਡੀ 50 ਸਾਲ ਤੋਂ ਉੱਪਰ ਵਾਲੀ ਉਮਰ ਦੇ ਬਜ਼ੁਰਗਾਂ ਨੂੰ ਗੌਰਮੈਂਟ ਬਿਨਾਂ ਕਿਸੇ ਕੰਡੀਸ਼ਨ ਤੋਂ ਇੱਧਰ ਆਉਣ ਦੀ ਇਜਾਜ਼ਤ ਦੇਵੇ, ਜਿਹਦੇ ਨਾਲ ਕਿ ਸਾਡੇ ਜਿਹੜੇ ਪੁਰਾਣੇ ਬਜ਼ੁਰਗ ਉਹਨਾਂ ਦੇ ਦਿਲ ਦੀ ਖਾਹਿਸ਼ ਵੀ ਪੂਰੀ ਹੋ ਜਾਏਗੀ, ਤੇ ਕਿਸੇ ਤਰ੍ਹਾਂ ਦੀ ਸਿਕਿਉਰਿਟੀ ਪ੍ਰੋਬਲਮ ਵੀ ਨਹੀਂ ਹੈਗੀ। ਕਿਉਂਕਿ ਬਜ਼ੁਰਗ ਨੇ ਉਰੇ ਰਹਿ ਕੇ ਵੀ ਕੀ ਕਰਨਾ ਹੈਗਾ ਵਾ, ਉਹਨਾਂ ਨੂੰ ਤਾਂ ਸਿਰਫ ਇੱਕ ਗੁਰੂ ਮਹਾਰਾਜ ਦੇ ਦਰਸ਼ਨਾਂ ਦੀ ਜਿਹੜੀ ਖਾਹਿਸ਼ ਹੈ। ਜਿਹੜੇ ਸਾਡਾ ਪਿਛੋਕੜ ਹੈ ਪਰਿਵਾਰਾਂ ਦਾ, ਉਹ ਇਹਦੇ ਨਾਲ ਜੁੜਿਆ ਹੋਇਆ। ਕੋਈ ਇੱਥੋਂ ਪਾਕਿਸਤਾਨ ਤੋਂ, ਕੋਈ ਰਾਵਲਪਿੰਡੀ ਤੋਂ ਹੈ, ਕੋਈ ਸਿਆਲਕੋਟ ਤੋਂ ਸੀ, ਕੋਈ ਕਿੱਥੋਂ ਸੀਗੇ ਵਾਪਸ, ਜਿਹੜੇ ਉੱਧਰੋਂ ਪਾਰਟੀਸ਼ਨ ਦੇ ਟਾਈਮ ਚਲੇ ਗਏ ਸੀ, ਪਰ ਉਹਨਾਂ ਦਿਲ ਦੀ ਤਾਂਘ ਹੈ ਵੀ ਅਸੀਂ ਇੱਕ ਵਾਰੀ ਆਪਣੇ ਗੁਰੂ ਘਰ ਦੇ ਵਿੱਚ ਜਵਰਾ ਜਾ ਕੇ ਨਮਸਤਕ ਹੋਈਏ। ਉਹਦੇ ਵਾਸਤੇ ਜੇ ਸਰਕਾਰ ਨੂੰ ਲੱਗਦਾ ਹੈ ਵੀ ਸਿਕਿਉਰਿਟੀ ਕਰਕੇ ਪਾਸਪੋਰਟ ਜ਼ਰੂਰੀ ਹੈ,
ਯੂਥ ਤੋਂ ਰੱਖ ਲਓ, 50 ਸਾਲ ਦੇ ਥੱਲੇ ਦਾ ਸਾਰਿਆਂ ਤੋਂ ਲੈ ਲਓ, ਉੱਤੇ ਵਾਲੇ ਬੰਦਿਆਂ ਨੂੰ ਸਰਕਾਰਾਂ ਨੂੰ ਛੋਟ ਦਿੱਤੀ ਜਾਵੇ, ਜਿਨ੍ਹਾਂ ਵਿਚਾਰਿਆਂ ਨੂੰ ਵੀ ਇਸ ਪੋਜੀਸ਼ਨ ਦੇ ਵਿੱਚ ਪਾਸਪੋਰਟ ਬਣਾਉਣ ਦੇ ਮੁਸ਼ਕਲਾਂ ਵੀ ਆਉਂਦੀਆਂ ਵਾ, ਪੇਪਰ ਵਰਕ ਵੀ ਪੂਰੇ ਨਹੀਂ ਹੈਗੇ ਕੁਝ, ਕਿਉਂਕਿ ਉੱਥੇ ਫਾਰਮੈਲਿਟੀਜ਼ ਬਹੁਤ ਹੁੰਦੀ ਹੈ। ਸੋ ਮੇਰੀ ਇਮਰਾਨ ਖਾਨ ਜੀ ਨੂੰ ਵੀ ਬੇਨਤੀ ਹੈ ਵੀ ਹੋ ਸਕਦਾ ਤਾਂ ਸਾਡੇ 50 ਸਾਲ ਤੋਂ ਉੱਪਰ ਵਾਲੇ ਬੰਦਿਆਂ ਨੂੰ ਜਿਹੜਾ ਵਾ ਰਿਲੀਫ ਦਿੱਤਾ ਜਾਵੇ, ਜਿਹਦੇ ਨਾਲ ਸਾਡੇ ਜਿਹੜੇ ਰਹਿੰਦੇ ਭਰਾ ਵਾ ਉਹ ਵੀ ਇੱਥੇ ਆ ਕੇ ਨਮਸਤਕ ਹੋ ਸਕਣ ਤੇ ਦਰਸ਼ਨ ਕਰ ਸਕਣ। ਵਾਹਿਗੁਰੂ ਖਾਲਸਾ ਵਾਹਿਗੁਰੂ। ਇਹ ਇੱਕ ਬੜੀ ਵੱਡੀ ਗੱਲ ਤਾਂ ਨਹੀਂ ਕੀਤੀ ਕਿ ਚਲੋ ਯੂਥ ਦੇ ਕੋਲ ਤੇ ਜਵਾਨਾਂ ਦੇ ਕੋਲ ਤੇ ਪਾਸਪੋਰਟ ਹੈਗੇ ਆ, ਜਿਹੜੇ ਬਜ਼ੁਰਗ ਆ ਬਾਬਿਆਂ ਲਈ ਕੋਈ ਇਦਾਂ ਦਾ ਸਿਲਸਿਲਾ ਬਣਾ ਲਿਆ ਜਾਵੇ ਕਿ ਉਹਨਾਂ ਨੂੰ ਪਾਸਪੋਰਟ ਜਿਨ੍ਹਾਂ ਦੇ ਕੋਲ ਨਹੀਂ ਹੈ, ਜਿਨ੍ਹਾਂ ਨੇ ਨਹੀਂ ਬਣਵਾਇਆ ਤੇ ਜਿਹੜੇ ਨਾ ਹੀ ਹੁਣ ਬਣਵਾ ਸਕਦੇ ਆ, ਉਹਨਾਂ ਲਈ ਕੋਈ ਐਵੇਂ ਦਾ ਸਿਲਸਿਲਾ ਹੋ ਜਾਵੇ ਕਿ ਉਹ ਵੀ ਇੱਥੇ ਆ ਕੇ ਦਰਸ਼ਨ ਦੀਦਾਰ ਕਰ ਸਕਣ।